ਵੇਖ ਲੋ ਅਲਸੇਸ਼ਨ ਕਿੰਨਾ ਐਕਟਿਵ ਆ ਉਹਦੇ ਨਾਲ। ਕਰਵਾਨਾ ਮੈਂ ਤਾਂ ਫਸਦਾ ਜੇ ਮੈਂ ਨਾ ਕਰ। ਲੋ ਜੀ 5:15 ਹੋਏ ਨੇ ਸਵੇਰ ਦੇ ਤੇ ਘਰੋਂ ਰਾਤੀ ਹਵਾ ਭਰਾ ਕੇ ਲਿਆਏ, ਰਾਤੀ ਨਿਕਲੇ ਹਵਾ ਸ਼ਾ ਭਰਾਈਏ ਤੇ ਸਵੇਰੇ ਦੇਖਿਆ ਟਾਇਰ ਨਾ ਢਿੱਲਾ ਢਿੱਲਾ ਲੱਗ ਰਿਹਾ ਤੇ ਆਪਣੇ ਲੱਗ ਰਹੀ ਹੈ ਤੇ ਮੈਂ ਕਿਹਾ ਚੈੱਕ ਕਰਵਾ ਕੇ ਤੇ ਫੇਰ ਹੀ ਨਿਕਲਦੇ ਆ ਜੀ। ਇਹ ਬਿਲਕੁਲ ਆਪਣੇ ਸਟਾਪ ਤੇ ਹੀ ਪੰਪ, ਉੱਥੋਂ ਮੈਂ ਕਿਹਾ ਚੈੱਕ ਕਰਵਾ ਲਈਏ ਜ਼ਰਾ। ਲੋ ਜੀ ਵੀਰਾ ਸੀਨ ਚੈੱਕ ਕਰੋ, ਉਧਰੋਂ ਆ ਜਾਏ ਪੁੱਲ, ਐਡੀ ਖਤਰਨਾਕ ਨਹਿਰ ਦਾ, ਨਹਿਰ ਕੀ ਪੂਰਾ ਦਰਿਆ ਹੀ ਆ। ਤੇ ਇੱਧਰ ਭਾਈ ਜੀ ਆਪਣਾ ਸਾਨੂੰ ਘੇਰ ਲਿਆ ਗਾਵਾਂ ਮੱਝਾਂ ਨੇ। ਅਰੇ ਮੈਂ ਗੱਡੀ ਰੋਕ ਲਈ ਮਗਰ ਪਿੱਛੋਂ ਹੋਰ ਆ ਗਈਆਂ, ਮੈਂ ਕਿਹਾ ਤੁਸੀਂ ਰਾਤ ਇੱਥੇ ਪੈ ਜਾਣੀ। ਤੇ ਇੱਧਰ ਚੈੱਕ ਕਰੋ ਸ਼ਾਵਾ ਜੇ ਪਾਣੀ ਦੇ ਮੈਂ ਕਹਿੰਦਾ ਛੱਲਾ ਮਾਰਦਾ ਜੇ ਮਾਰਨ ਲੱਗ ਹੁੰਦਾ ਭਾਈ। ਉਹ ਵੇਖੀ ਕਿਤੇ ਗੱਡੀ ਤੇ ਨਾ ਕਰ ਦੇਵੀਂ, ਲੈ ਮੱਝ ਗੋਹਾ ਕਰ ਰਹੀ ਹੈ ਜੀ ਤੇ ਗੋਹਾ ਕਰਦੀ, ਮੈਂ ਕਿਹਾ ਸਾਡੀ ਗੱਡੀ ਤੇ ਨਾ ਕਰਦੀ। ਬੜੀ ਸਾਫ ਸੁਥਰੀ ਜੀ ਕੀਤੀ, ਕਿਤੇ ਸਾਹਮਣੇ ਫੁੱਲ ਬੂਟੇ ਪਾਣੀ ਦੱਸ। ਲਓ ਜੀ ਵੀਰੋ ਫਾਈਨਲੀ ਜਨਾਬ ਅਸੀਂ ਪਹੁੰਚ ਗਏ। ਅਸੀਂ ਹੁਣ ਨਹੀਂ ਪਹੁੰਚੇ ਤੇ ਕਾਫੀ ਦੇਰ ਦੇ ਆ। ਅਸੀਂ ਸਿਰਫ ਧੁੱਪ ਤੋਂ ਡਰਦੇ ਹਾਂ। ਵੇਖੋ ਸਕਰੀਨ ਤੇ ਕੱਪੜਾ ਪਾਇਆ ਜੀ, ਠੀਕ ਆ, ਕਿਉਂਕਿ ਗਰਮੀ ਬੜੀ ਹੈ। ਯਕੀਨ ਕਰੋ ਸਾਡੇ ਤੇ ਕੁਛ ਨਹੀਂ ਜਿੰਨੀ ਇੱਥੇ ਗਰਮੀ ਪੈਂਦੀ। ਹਾਂਜੀ ਗੁਜਰ ਸਾਹਿਬ ਸੁਣਾਓ ਕੈਸੀ ਗਰਮੀ ਜਾ ਰਹੀ ਤੁਹਾਨੂੰ? 52 ਪੈ ਰਹੀ ਨਾ ਗਰਮੀ ਫੇ। ਹਾਂਜੀ ਅਸਲਾਮ ਵਾਲੇਕਮ, ਕੀ ਹਾਲ ਸਾਰੇ ਵੀਰਾਂ ਦਾ? ਅੱਜ ਦੇ ਵਲੌਗ ਦਾ ਕਰਦੇ ਹਾਂ ਗਾ ਜਨਾਬ। ਅੱਜ ਮੈਂ ਦਰਿਆ ਖਾਨ ਪੱਖਰ ਤੇ ਮੈਂ ਆਪ ਭੁੰਨੇ ਆ ਗਿਆ। ਯਕੀਨ ਕਰੋ ਤਾਂ ਮੈਂ ਕਾਲਾ ਸੂਟ ਪਾਇਆ, ਹੋਰ ਜ਼ਿਆਦਾ ਗਰਮੀ ਲੱਗ ਰਹੀ। 52 ਗਰਮੀ ਪੈ ਰਹੀ ਇੱਥੇ। ਖੁੱਲਾ ਇਲਾਕਾ ਵੇਖੋ ਤੇ ਖੁੱਲੀ ਗਰਮੀ ਪੈ ਰਹੀ ਹੋਲਸੇਲ ਦੇ ਵਿੱਚ, ਠੀਕ ਆ। ਸ਼ਹਿਰਾਂ 'ਚ ਪੈਂਦੀ ਥੋੜੀ ਥੋੜੀ ਗਰਮੀ, ਇਹ ਤੇ ਖੁੱਲੀ ਹੋਲਸੇਲ ਦੀ ਗਰਮੀ ਪੈ ਰਹੀ ਧੜਾ ਧੜ। ਤੇ ਪਹੁੰਚੇ ਦੁਪਹਿਰ ਤੋਂ ਪਹਿਲੇ ਦੇ, ਬੱਚੇ ਵੀ ਨਾਲ ਖਾਣਾ ਛਾਣਾ ਖਾਦਾ, ਫਰੈਸ਼ ਹੋਏ ਜਰਾ। ਹੁਣ ਥੋੜੀ ਜੀ ਕੋਈ ਤਪਸ਼ ਘਟੀ, ਕੋਈ 4 ਵਜੇ ਦਾ ਟਾਈਮ ਹੋਇਆ ਤੇ ਮੈਂ ਕਿਹਾ ਚਲੋ ਵਲੌਗ ਦਾ ਆਗਾਜ਼ ਵੀ ਕਰਦੇ ਆ ਤੇ ਦੋਸਤਾਂ ਨੂੰ ਸ਼ੌਕ ਵਾਸਤੇ ਕੋਈ ਚੀਜ਼ਾਂ ਵੀ ਦਿਖਾਉਂਦੇ ਆ। ਤੇ ਇੱਥੇ ਮੈਂ ਆਇਆ ਸੀ ਜਨਾਬ ਰੈਗਨਾਰ ਦੀਆਂ ਬੇਗਮਾਤਾਂ ਲੈਣ, ਠੀਕ ਆ, ਕਿਉਂਕਿ ਆਸਫ ਦੇ ਕੋਲ ਇੱਥੇ ਪਹੁੰਚਿਆ 2-3 ਸਾਲ ਹੋ ਗਿਆ, 4 ਸਾਲ ਰਾਬਤਾ ਹੁੰਦਿਆਂ ਨੂੰ। ਫੋਨ ਤੇ ਟੈਲੀਫੋਨੀ ਰਾਬਤਾ ਮੁਲਾਕਾਤ ਪਹਿਲੀ ਦਫਾ ਹੋਈ ਹੈ। ਇਹਨੇ ਕੋ 2 ਫੀਮੇਲਾਂ ਸੀ, ਇੱਕ ਇਹਨੂੰ ਜਰਮਨ ਸ਼ੈਫਰਡ ਲਈ ਸੀ। ਇਹਨੇ ਕਿਹਾ ਜੀ ਮੈਂ ਦੂਸਰੀਆਂ ਫੀਮੇਲਾਂ ਦੇ ਦੇਣੀ ਹੈ ਤੇ ਮੈਂ ਕਹਿੰਦਾ ਅਗਰ ਰੈਗਨਾਰ ਵਾਸਤੇ ਲੈ ਕੇ ਜਾਓ। ਔਰ ਸਾਡੀ ਗੁੱਡ ਲੱਕ ਇਹ ਕਿ ਇੱਕ ਫੀਮੇਲ ਹੀਟ ਤੇ ਵੀ ਆ ਗਈ ਹੋਈ ਕੱਲ ਪਰਸੋਂ ਦੀ। ਤੇ ਚਲੋ ਦੋਸਤੋ ਆਓ ਤੁਹਾਨੂੰ ਚੈੱਕ ਵੀ ਕਰਾਉਣਾ ਵਾ। ਵਲੌਗ ਅੱਛਾ ਲੱਗੇ ਲਾਈਕ ਤੇ ਕਮੈਂਟ ਤੇ ਚੈਨਲ ਸਬਸਕ੍ਰਾਈਬ ਕਰ ਦਿਓ। ਤੁਹਾਡੇ ਨਾਲ ਕਿੰਨੀ ਗਰਮੀ ਪੈ ਰਹੀ ਹੈ ਅੱਜ ਤਕਰੀਬਨ ਇੱਥੇ 48 ਤੋਂ 49 ਟੈਂਪਰੇਚਰ ਗਿਆ, 48 ਤੋਂ 49 ਤੇ ਆ ਵੇਖ ਲਓ ਕਿਵੇਂ ਸਕਿਨ ਵੀ ਡੈਮੇਜ ਹੋ ਗਈ। ਯਕੀਨ ਕਰੋ ਸਾਡੇ ਇੰਨੀ ਗਰਮੀ ਨਹੀਂ ਜਿੰਨੀ ਇੱਥੇ ਆ। ਚਲੋ ਜਿਹਨਾਂ ਨੂੰ ਬਾਲ ਨਾ ਖਿਲਾ ਕੇ ਦੇਖਣ ਲੱਗਾ ਉਹ ਵੇਖੋ ਮਾਸ਼ਾਅੱਲਾ ਕਿੰਨੀ ਐਕਟਿਵ ਨੇ, ਤੁਹਾਨੂੰ ਚੈੱਕ ਕਰਾ ਰਿਹਾ ਜਿੱਥੇ, ਠੀਕ ਆ। ਤੇ ਹਾਂ ਦੇਖੀ ਕਿਤੇ ਗੇਂਦ ਨਾਪੀ ਲੈ ਲੈਣ। ਇਹ ਵੱਡੀ ਫੀਮੇਲ ਆ, ਉਹ ਲਾ ਉਹਨੇ ਬਾਲ ਫੜ ਲਈ। ਇਹ ਟੋਟਲ ਇਹਨਾਂ ਨੇ ਕੋਟ ਸ਼ੈੱਡ ਕੀਤਾ ਹੋਇਆ ਆ। ਮੈਂ ਤੁਹਾਨੂੰ ਅੱਗੋਂ ਆ ਕੇ ਦਿਖਾਣਾ ਲਾਗੋਂ ਆ ਕੇ। ਤੇ ਟੋਟਲ ਜਿਹੜੀ ਹੈ ਆਊਟ ਆਫ ਕੋਟ ਇਹਨੇ ਤਕਰੀਬਨ 2 ਤੋਂ 3 ਦਫਾ ਬੱਚੇ ਵੀ ਮੈਂ ਹੀ ਸੇਲ ਕੀਤੇ ਸੀਗੇ ਤੇ ਲਾਸਟ ਉਹਦੇ ਭੈਣ ਭਰਾ ਵੀ ਜਿਹੜੇ ਮੈਂ ਹੀ ਦਿੱਤੇ ਸੀਗੇ, ਉਹਨਾਂ ਵਿੱਚ ਇੱਕ ਬੱਚੀ ਹੈ। 2 ਫੀਮੇਲ ਹੁਣ ਹੀਟ 'ਚ ਆਈ ਹੋਈ ਹੈ। ਚਲੋ ਇਹਨੂੰ ਜਾ ਕੇ ਛੱਡਾਂਗੇ ਰੈਗਨਾਰ ਦੇ ਨਾਲ। ਜਿਸ ਤਰ੍ਹਾਂ ਇਹ ਕੇਜ ਤੁਹਾਨੂੰ ਪਤਾ ਆਪਣਾ ਰੈਗਨਾਰ ਦਾ ਇਸੇ ਤਰ੍ਹਾਂ ਦਾ ਕੇਜ ਆ ਤੇ ਉਮੀਦ ਆ ਕਿ ਐਡਜਸਟ ਕਰ ਜਾਣਗੇ ਦੋਵੇਂ ਹੈ। ਹੁਣ ਪੂਰੀ ਐਕਟਿਵ ਨੇ। ਤੇ ਨਾਲ ਤੁਹਾਨੂੰ ਇੱਕ ਹੋਰ ਚੀਜ਼ ਵੀ ਵਿਖਾਣੀ ਹੈਗੀ ਹੈ। ਇੱਥੇ ਜਰਮਨ ਸ਼ੈਫਰਡ ਫੀਮੇਲ ਹੈਗੀ, ਉਹ ਵੀ ਤੁਹਾਨੂੰ ਕੱਢ ਕੇ ਵਿਖਾਣਾ ਜ਼ਰਾ ਬਾਹਰ। ਹੁਣ ਤੋਂ ਪਹਿਲੇ ਮੈਂ ਕਿਹਾ ਵੀਰਾਂ ਨੂੰ ਰਹੇ ਵਿਖਾਈਏ। ਤੇ ਮੈਂ ਹੁਣ ਸੋਚ ਪਤਾ ਕੀ ਰਿਹਾ, ਜੇ ਮੈਂ ਸੋਚ ਰਿਹਾ ਕਿ ਦੋਵੇਂ ਲੈ ਕੇ ਕਿੱਦਾਂ ਕਾਸੇ ਫਿਰ ਲੜਦੀਆਂ ਤਾਂ ਨਹੀਂ ਆਪਾਂ? ਹਾਂ ਬਿਲਕੁਲ ਹੈ ਨਹੀਂ। ਖਾਣ ਪੀਣ ਲੱਗੀਆਂ ਬਿਲਕੁਲ ਗੱਡੀ 'ਚ? ਨਹੀਂ ਬਿਲਕੁਲ ਵੀ ਨਹੀਂ। ਤੰਗ ਤਾਂ ਨਹੀਂ ਕਰਨਗੀਆਂ? ਨਹੀਂ ਚਲੋ आपके सामने ਸਹੀ ਹੋ ਗਿਆ। ਚਲੋ ਮਿਹਰਬਾਨੀ ਤੇਰੀ ਮੁਹੱਬਤ ਦਾ ਸ਼ੁਕਰੀਆ, ਤੂੰ ਸਾਨੂੰ ਜਨਾਬ ਤੋਹਫਾ ਦੇ ਸੀ ਛੱਡਾਈ ਹੈ। ਕੋਈ ਮਿਹਰਬਾਨੀ। ਹੁਣ ਰੈਗਨਾਰ ਨਾਲ ਨਹੀਂ ਯਾਰੀ ਦੋਸਤੀ ਲਵਾ ਦਈਏ ਜਾ ਕੇ ਫਿਰ? ਹਾਂ ਇਨਸ਼ਾਅੱਲਾ ਲਵਾ ਦਈਏ। ਹਾਂ ਬਿਲਕੁਲ। ਆ ਲਵਾਉਣ ਦੀ ਖਾਤਰ ਤੇ ਇੰਨਾ ਪੈਂਡਾ ਪਟਿਆ ਹੈ ਕਿਉਂਕਿ ਉਹ ਛੋਟੀ ਫੀਮੇਲ ਹੀਟ ਤੇ ਆਈ ਹੋਈ ਹੈ, ਵੱਡੀ ਹਲੇ ਨਹੀਂ ਆਈ। ਮੈਂ ਕਿਹਾ ਦੋਨੋਂ ਛੱਡ ਕੇ ਦੇਖਾਂਗੇ, ਜੇ ਦੋਨੋਂ ਫਿੱਟ ਰਹਿਣਗੇ ਤਾਂ ਠੀਕ ਹੈ। ਜੇ ਆਪਣਾ ਉਹ ਉਹਦੇ ਕੋਲ ਮੇਟ ਹੋ ਜਾਏ ਤਾਂ ਵੈਲ ਐਂਡ ਗੁੱਡ ਆ। ਤੇ ਬਹਰਹਾਲ ਮੈਨੂੰ ਤੇ ਵੱਡੀ ਫੀਮੇਲ ਜ਼ਿਆਦਾ ਪਸੰਦ ਆਈ ਕਿਉਂਕਿ ਐਕਟਿਵ ਵੀ ਉਹਦੇ ਨਾਲੋਂ ਜ਼ਿਆਦਾ। ਇਹ ਵੀ ਹੀਟ ਤੇ ਆਉਣ ਵਾਲੀ ਹੈ। ਹਾਂ ਉਹ ਦੂਸਰੀ ਗੱਲ ਹੈ ਕਿ ਇਹਦੀ ਹਾਈਟ ਸ਼ਾਈਟ ਤੋਂ ਇਲਾਵਾ ਮੈਨੂੰ ਇਹਦਾ ਕੋਟ 'ਚ ਨਾ ਇਹਦੇ ਉਹ ਜੱਤ ਨਹੀਂ ਹੈਗੀ ਜੋ ਉਸ ਹਿਸਾਬ ਦੇ ਨਾਲ ਆ। ਅਸੀਂ ਚਾਹੁੰਦੇ ਆਹ ਚੀਜ਼ ਹੋਵੇ ਨਾ ਜਿਹੜੀ ਕਿ ਗਰਮੀ ਬਰਦਾਸ਼ਤ ਕਰੇ। ਇਸ ਟਾਈਮ ਇੱਥੇ ਕਿੰਨਾ 48 ਤੋਂ 49 ਟੈਂਪਰੇਚਰ ਆ ਤੇ ਜਾਨਵਰ ਦੀ ਐਕਟੀਵਿਟੀ ਤੁਸੀਂ ਚੈੱਕ ਕਰ ਲਵੋ। ਅਸਾਂ ਮਤਲਬ ਬਾਲ ਸੱਟੀ ਜ਼ਰਾ, ਠੀਕ ਹੈ। ਤੇ ਹਲੇ ਤਕਰੀਬਨ 4 ਵਜੇ ਦਾ ਟਾਈਮ ਆ। ਪੂਰੀ ਤਰ੍ਹਾਂ ਕੇਜ ਦੇ ਵਿੱਚ ਛਾਂ ਵੀ ਨਹੀਂ ਆਈ ਹੈਗੀ ਤੇ ਇਸ ਟਾਈਮ ਤੇ ਗਰਮੀ ਦੇ ਨਾਲ ਬੰਦੇ ਨਾ ਢਾਲ ਹੋਏ ਪਏ ਹੁੰਦੇ ਜਾਨਵਰ। ਵੇਖੋ ਉਹ ਇਹ ਚੀਜ਼ ਮੈਨੂੰ ਜ਼ਿਆਦਾ ਪਸੰਦ ਆਈ ਹੈ ਕਿ ਤਾਂ ਕਿ ਉਹ ਗਰਮੀ ਨੂੰ ਮੌਸਮ ਨੂੰ ਬਰਦਾਸ਼ਤ ਕਰਨ ਵਾਲੀ ਆ, ਰਖਵਾਲੀ ਵਾਲੀ ਚੀਜ਼ ਆ। ਲਓ ਜੀ ਹੁਣ ਨਿੱਕੀ ਫੀਮੇਲ ਵੀ ਉੱਠ ਗਈ ਹੈ। ਇਹ ਨਹੀਂ ਕਿ ਉਹ ਬਰਦਾਸ਼ਤ ਨਹੀਂ ਕਰਦੀ ਰਹੀ ਤੇ ਉਹ ਵੀ ਇਸ ਮਾਹੌਲ ਦੇ ਵਿੱਚ ਆ। ਬਹਰਾਲੇ कि अपना बड़ा फर्क पैना हो तो ज़्यादा से ज़्यादा वो बाप पे गई है। हाँ वो बाप पे गई है और 14 महीने के वो फर्स्ट टाइम हीट पे आई है। फर्स्ट टाइम सबसे अच्छी थी जो बाकी आपको सेल किए थे ना सारे 8 बच्चे थे, 8 में 7 सेल किए थे आपको और ये सबसे अच्छी थी उस टाइम। ये मैंने खुद नहीं इन्हें जात क्यों ये बाप तो जात से इन्होंने ये बाप है। ये स्टॉक एयर में वो लॉन्ग एयर में लॉन्ग डबल कोट टाइप। ठीक है यानी बाप तो हाँ बाप डबल कोट था। बाप डबल कोट से ठीक है वो बाप तो गई है तो जात शात है। चलो उसने भी अब कोट क्योंकि बहुत शर्ट चल रहा है जो इसका अच्छा खासा बाल उतरे थे। हाँ चल सानू जर्मन शॉर्ट फीमेल भी खा जी तो नवी लैके आ भी चेक करा देना।
ਲੋ ਜੀ ਆਸਫ ਸਾਹਿਬ ਹੁਣ ਲੈ ਕੇ ਆਏ ਜਰਮਨ ਸ਼ੈਫਰਡ ਫੀਮੇਲ, ਇਹਨੇ ਹੁਣ ਪਰਚੇਜ਼ ਕੀਤੀ ਹੈ। ਅਸਲ ਪਰਚੇਜ਼ ਕੀਤੀ ਹੈ ਕਿ ਦਿੱਦੀ ਕਿਸ ਦੋਸਤ ਨੇ ਕਿਸ ਲਈ ਹੈ? नहीं ये परचेज की है। ਪਰਚੇਜ਼ ਕੀਤੀ ਹੈ ਨਾ ਹੁਣ। ਇਹ ਜਨਾਬ ਲੌਂਗ ਕੋਟ ਫੀਮੇਲ। ਮੈਂ ਕਹਿੰਦਾ ਤੇਰਾ ਹੀ ਹੌਸਲਾ ਚੋਰੀ, ਇੱਧਰ ਮੇਰੇ ਵੱਲ ਵੇਖ। ਇੰਨੇ ਟੈਂਪਰੇਚਰ ਦੇ ਵਿੱਚ ਲੌਂਗ ਕੋਟ ਦਾ ਸ਼ੌਕ ਬੜਾ ਔਖਾ ਨਹੀਂ ਹੈਗਾ? हाँ बिल्कुल, लेकिन मैंने वही कहा कि एक चीज रखूँ, लेकिन इस चीज को मेंटेन भी करना। हाँ। यहाँ पे गर्मी बहुत ज्यादा होती है। ਬਹੁਤ ਜ਼ਿਆਦਾ ਗਰਮੀ। ਆਈ ਕਿਹੜੇ ਇਲਾਕੇ ਚੋਂ ਹੈ? ये खारियां से ले आए हम। ਖਾਰੀਆਂ ਤੋਂ ਲੈ ਕੇ ਆਏ ਤਾਂ ਕੋਈ ਨਹੀਂ, ਖਾਰੀਆਂ ਲਾ ਕੇ ਠੰਡਾ ਹੋਵੇ ਇੱਥੇ ਨਾਲੋਂ। हाँ ਇੱਥੇ ਗਰਮੀ ਜ਼ਿਆਦਾ। ਬਾਕੀ ਇਹ ਦਰਖਤ ਲੱਗਾ, ਥੋੜਾ ਜਿਹਾ ਮੱਛਰ ਗਿਆ ਨਾ, ਦਰਖਤ ਇੱਕ ਵੱਡਾ ਹੋ ਗਿਆ ਤੇ ਇਹਨੇ ਸਾਰੀ ਵੈਸੇ ਹੀ ਛਾਂ ਕਰ ਦੇਣੀ। हाँ ये है, लेकिन मैंने इसके लिए अलग वो अंदर सेटअप वगैरह बनाया हुआ है। ਅੱਛਾ ਅੱਛਾ, वगैरह ये वो लगा ਉਧਰ ਪੱਕਾ ਸ਼ੱਕਾ ਜਿਹੜਾ ਅੰਦਰ ਲਾਇਆ ਹੈ, ਠੀਕ। ਅੰਦਰ ਕੱਚੀ ਜਗ੍ਹਾ ਆ बहुत ज्यादा ਤੇ ਉੱਥੇ ਬੜਾ ਜ਼ਬਰਦਸਤ ਪ੍ਰੋਗਰਾਮ ਹੈ ਨਾ, ਮਾਸ਼ਾਅੱਲਾ। ਵੇਖੋ ਜ਼ਰਾ, ਠੀਕ ਹੈ। ਇਹ ਜੇ ਫਰਕ ਜਰਮਨ ਤੇ ਅਲਸੇਸ਼ਨ ਦਾ। ਹੁਣ ਇਹ ਵੇਖੋ, ਤੁਹਾਨੂੰ ਮੈਂ ਤੁਹਾਨੂੰ ਐਕਟੀਵਿਟੀ ਵਿਖਾਣਾ ਜ਼ਰਾ, ਵੇਖਿਓ ਜ਼ਰਾ, ਠੀਕ ਹੈ। ਵੇਖ ਲਓ ਅਲਸੇਸ਼ਨ ਕਿੰਨਾ ਐਕਟਿਵ ਆ ਉਹਦੇ ਨਾਲ। ਆ ਵੇਖ ਲਓ, ਹਾਲਾਂਕਿ ਇਹ ਕਿ ਜਰਮਨ ਐਕਟਿਵ ਨਹੀਂ ਹੈਗੀ, ਪਰ ਹਾਲਾਂਕਿ ਤੁਸੀਂ ਇਹ ਵੇਖੋ ਕਿ ਅਲਸੇਸ਼ਨ ਕਿੰਨਾ ਐਕਟਿਵ ਆ, ਫੀਮੇਲ ਕਿੰਨੀ ਐਕਟਿਵ ਉਹਦੇ ਨਾਲੋਂ ਜ਼ਿਆਦਾ। ਇਸ ਕਰਕੇ ਕਹਿੰਦਾ ਕਿ ਜਰਮਨ ਹੈ ਉਹ ਮਾਸ਼ਾਅੱਲਾ। ਕੁਆਲਿਟੀ ਵੇਖੋ ਫੀਮੇਲ ਦੀ ਤੁਸੀਂ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਇਹ ਜਦੋਂ ਹੁਣ ਕੱਲੀ ਰਹਿ ਜਾਏਗੀ, ਕੱਲੀ ਦੀ ਕੇਅਰ ਕਰਿਆ ਕਰੇਗਾ ਤੇ ਤੁਸੀਂ ਵੇਖਿਓ ਹੋਰ ਖੂਬਸੂਰਤ ਬਣ ਜਾਣੀ ਅੱਗੇ ਨਾਲੋਂ ਵੀ। ਲੋ ਇਸ ਜ਼ਬਰਦਸਤ ਹੋ ਗਿਆ ਮਾਸ਼ਾਅੱਲਾ। भी मेटेड है यार, 17 दिन हो गए। ਕਿਹੜੀ ਜਰਮਨ? हाँ ये जर्मन। ਚਲੋ ਮਾਸ਼ਾਅੱਲਾ। ਲੱਗ ब्लैक मेल से मेटेड है। ਲੱਗ ਵੀ ਮੈਨੂੰ ਲਈ ਆ ਕਿ ਪ੍ਰੈਗਨੈਂਟ ਹੀ ਲੱਗ ਰਹੀ ਹੈ। तो है ਬਾਕੀ ਚਲੋ ਅੱਲਾ ਖੈਰ ਕਰੇਗਾ, ਜੇ ਰਹਿ ਜਾਏਗੀ ਤੇ ਇਨਸ਼ਾਅੱਲਾ ਦੱਸਾਂਗੇ ਫਿਰ। ਤੇ ਜਦੋਂ ਬੱਚੇ ਛੱਚੇ ਹੋਏ ਸਾਨੂੰ ਦੱਸੀ, ਅਸੀਂ ਵੀਡੀਓ ਲਾਵਾਂਗੇ। ਜੇ ਸਾਡੇ ਕਿਸੇ ਵਿਊਅਰਸ ਨੇ ਜਨਾਬ ਬੱਚੇ ਲੈਣੇ ਹੋ ਜਾਂਦੇ इंशाल्लाह। ਹੈ ਤੇ ਲਾਜ਼ਮੀ ਰਾਬਤਾ ਕਰਾਂਗੇ। ਬਾਕੀ ਕੁਆਲਿਟੀ ਵਾਲੀ ਫੀਮੇਲ ਆ, मेल भी बहुत अच्छा ਪਸੰਦ ਆਈ ਮੈਨੂੰ। ਹੈ मेल भी बहुत अच्छा है। ਬਲੈਕ ਸ਼ਾਫਟ ਕਰਾਇਆ ਸੀ? हाँ ब्लैक शेफर्ड है वो, ਹੈਗੇ ਤਸਵੀਰਾਂ ਵੀਡੀਓ ਸਾਰਾ ਕੁਝ? सारा कुछ है मेरे पास। ਠੀਕ ਹੈ। जो मदर फादर हैं दोनों यहाँ के इम्पोर्टेड है ਹਾਂ उसका। और ये फीमेल जो है ये नॉन पेडिग्री है, बट क्वालिटी आपके सामने है। ਨਹੀਂ ਨਹੀਂ, ਕੁਆਲਿਟੀ ਵਾਲੀ ਫੀਮੇਲ ਹੈਗੀ, ਬਿਲਕੁਲ ਜ਼ਬਰਦਸਤ ਹੈਗੀ। ਤੇ ਕੋਈ ਨਹੀਂ, ਅੱਲਾ ਖੈਰ ਕਰੇ। ਜੇ ਪ੍ਰੈਗਨੈਂਟ ਨਿਕਲ ਆਈ, ਬੱਚੇ ਬੁੱਚੇ ਦਿੱਤੇ ਸਾਨੂੰ ਦੱਸੀ, ਲਾਜ਼ਮੀ ਦੀ ਵੀਡੀਓ ਸ਼ੇਅਰ ਕਰਾਂਗੇ ਤਾਂ ਕਿ ਸਾਡੇ ਦੋਸਤ ਜਿਹੜੇ ਵੇਖਣ ਵਾਲੇ ਨੇ ਉਹ ਫਿਰ ਰਾਬਤਾ ਕਰ ਲੈਣਗੇ। ਹੈਂ? सर इसको गर्मी से बिल्कुल मैंने बचाया हुआ है, सिर्फ आपकी वीडियो के लिए ना। ਹਾਂ ਨਹੀਂ ਲੈ ਜਾ ਦੋਨੋਂ, ਮਾਂ ਬਿਹਤਰ ਅੰਦਰ ਛੱਡ ਦੇ। ਹਾਂ बाहर निकालता हूँ। ਬਿਹਤਰ ਵੀ ਇਹੀ ਹੈਗੀ, ਲੈ ਜਾ ਇਹਨੂੰ ਅੰਦਰ ਲੈ ਜਾ, ਬਿਹਤਰ ਇਹੀ ਆ। ਲਓ ਜੀ ਵੀਰੋ, ਆਈਡੀ ਮੈਥ ਤੇ ਟ੍ਰਿਗਰ ਜਿਹੜੀ ਮੈਂ ਇਸਤੇਮਾਲ ਕਰਦਾ, ਇਹ ਮੈਂ ਆਸਫ ਭਾਈ ਵਾਸਤੇ ਵੀ ਲੈ ਕੇ ਆਏ ਜਨਾਬ। ਆਈਡੀ ਮੈਥ ਆਸਫ ਭਾਈ ਕੈਨਲ ਤੇ ਕਰਨੀ ਤੁਸੀਂ, ਜਿੱਥੇ ਉਹ ਕੇਜ ਦੇ ਵਿੱਚ ਰੱਖੀ ਹੋਈ ਹੈ, ਠੀਕ ਹੈ। ਉੱਥੇ ਇਹ ਸਪਰੇਅ ਕਰਨੀ ਹੈ, ਜਿੱਥੇ ਜਿੱਥੇ ਤੁਸੀਂ ਇਹਨੂੰ ਰੱਖਣਾ ਉੱਥੇ ਇਹ ਕਰਨੀ ਸਪਰੇਅ। ਤੇ ਇਹ ਜਿਹੜੀ ਹੈ ਟ੍ਰਿਗਰ, ਇਹ ਤੁਹਾਨੂੰ ਪਤਾ ਹੀ ਵੀਡੀਓ ਅਸੀਂ ਵੇਖਦੇ ਹਾਂ ਜਨਾਬ। हाँ बिल्कुल। ਇਹ ਪਾਣੀ ਦੇ ਵਿੱਚ ਮਿਕਸ ਕਰਕੇ ਤੇ ਡੌਗਸ ਦੇ ਉੱਪਰ ਕਰਨੀ, ਡੌਗ ਕੈਟਸ। ਇਹ ਉਹ ਚੱਟ ਚੁੱਟ ਵੀ ਲੈਗਾ ਤੇ ਇਹਦਾ ਨੁਕਸਾਨ ਕੋਈ ਨਹੀਂ ਹੈਗਾ, ਠੀਕ ਹੈ। ਉਮੀਦ ਹੈ ਕਿ ਤੁਹਾਡਾ ਕਾਫੀ ਟਾਈਮ ਇਹਨਾਂ ਦੋਵਾਂ ਸਪਰੇਆਂ ਦੇ ਨਾਲ ਲੰਘ ਜਾਏਗਾ। ਇਹ ਸਾਡੇ ਵੱਲੋਂ ਜਨਾਬ ਤੁਹਾਨੂੰ ਤੋਹਫਾ ਜੇ, ਠੀਕ ਹੈ। ਐਕਸਪੈਰੀਮੈਂਟ ਕਰਕੇ ਤਜਰਬਾ ਕਰਕੇ ਮੈਨੂੰ ਦੱਸਣਾ ਜੇ। ਭਾਈ ਹੁਣੇ ਕਹਿੰਦੇ ਰਸਲਾਨ ਭਾਈ ਤੁਸੀਂ ਫੈਸਲਾਬਾਦ ਆਉਣਾ, ਮੇਰੇ ਲਈ ਫਰੰਟ ਲਾਈਨ ਸਪਲਾਈ ਲੈ ਆਈਏ। ਉਹ ਇੰਨੀ ਮਹਿੰਗੀ ਹੈ ਫਰੰਟ ਲਾਈਨ, ਦਾ ਰਿਜ਼ਲਟ ਵੀ ਹੁੰਦਾ ਕੋਈ ਨਹੀਂ ਹੈਗਾ। ਇਨਸ਼ਾਅੱਲਾ ਤੁਹਾਨੂੰ ਇਹਦਾ ਰਿਜ਼ਲਟ ਵੀ ਮਿਲੇਗਾ। ਔਰ ਤੁਸੀਂ ਜਿਹੜੇ ਤੁਹਾਡੇ ਦੋਸਤ ਦੇ ਕਰੀਬ ਕਿਸੇ ਨੇ ਰੱਖੇ ਨਾ, ਉਹਨੂੰ ਵੀ ਇੱਕ ਦੀ ਚੈੱਕ ਕਰਵਾ ਕੇ ਵਿਖਾਇਓ। ਚਿਚੜਾਂ ਤੁਹਾਡੀ ਜਾਨ ਛੁੱਟ ਜਾਏਗੀ, ਠੀਕ ਹੈ। ਨਾ ਇੰਜੈਕਸ਼ਨ ਲਾਉਣ ਦੀ ਲੋੜ ਤੇ ਨਾ ਹੀ ਉਹਨੂੰ ਆਪਣਾ ਕੀ ਕਹਿੰਦੇ ਹੈਗੇ ਕੋਈ ਸੈਗਾਵਾਨ ਪਾਊਡਰ ਦੀ। 5 ਤੋਂ 6 ml ਲੀਟਰ ਪਾਣੀ 'ਚ ਪਾਣੀ ਹੈ, ਇਹ ਬਣ ਜਾਣੀ ਹੈ। ਔਰ 1.5 ml ਪਾਣੀ ਆ ਲੀਟਰ ਪਾਣੀ ਦੇ ਵਿੱਚ, ਯਾਨੀ 2 ਲੀਟਰ ਬਣਾਉਣਾ ਤੇ 3 ਤੋਂ 4 ml ਪਾਣੀ ਜਿੱਥੇ ਕਰਨੀ ਹੈ, ਠੀਕ ਹੈ। ਤੇ ਬਾਕੀ ਇਹ ਜਿਹੜੀ ਹੈ 5 ਤੋਂ 6 ml 1 ਲੀਟਰ ਪਾਣੀ ਦੇ ਵਿੱਚ ਤੁਹਾਡੀ ਇੱਕ ਵਾਰੀ ਬਣਾਉਣਗੀ। ਤੁਸੀਂ ਹਾਫ ਲੀਟਰ ਬਣਾ ਲਿਓ, ਯਾਨੀ 3 ml ਪਾ ਕੇ ਨਾ ਇੱਕ ਜਾਨਵਰ ਨੂੰ ਕਰੀ ਕਿਹੜਾ ਜ਼ਿਆਦਾ ਨੇ, ਜਦੋਂ ਦੁਬਾਰਾ ਕਰਨੀ ਫਿਰ ਤਿਆਰ ਕਰ ਲਿਓ, ਫਰੈਸ਼ ਖਰਾਬੀ ਨਾ ਹੋਏਗੀ, ਠੀਕ ਹੈ। ਤੇ ਲੋ ਜੀ ਦੋਸਤੋ, ਮੇਰਾ ਦਿਨ ਦਾ ਬੜਾ ਤਜਰਬਾ ਸੀਗਾ ਤੇ ਅੱਜ ਅਸ ਭਾਈ ਨੂੰ ਜਨਾਬ ਗਿਫਟ ਦੇ ਕੇ ਚੱਲੇ ਨੇ। ਸਪੈਸ਼ਲ ਮੈਨੂੰ ਕੋਈ ਲੈ ਕੇ ਜਨਾਬ, ਮੈਂ ਤੁਹਾਨੂੰ ਉਹਦੇ ਪੈਸੇ ਦੇ ਦਾਂਗਾ। ਮੈਂ ਕਹਿੰਦੀ ਸਾਡੇ ਕੋਲ ਤੁਸੀਂ ਤੋਹਫਾ ਰੱਖੋ, ਤੁਸੀਂ ਪ੍ਰੈਕਟੀਕਲ ਕਰੋ। ਮੈਂ ਵੀ ਬੜੇ ਖਰਚੇ ਕਰਨ ਤੋਂ ਬਾਵਜੂਦ ਮੈਨੂੰ ਇਹਨਾਂ ਰਿਜ਼ਲਟ ਮਿਲਿਆ ਤੇ ਮੈਂ ਇਹ ਚੀਜ਼ ਰਿਕਮੈਂਡ ਕਰਦਾ। ਔਰ ਮੈਨੂੰ ਕਹਾ ਸਭ ਕੰਪਨੀ ਵਾਲੇ ਪੈਸੇ ਨਹੀਂ ਦੇਣੇ ਇਹਨਾਂ ਨੂੰ। ਆਹੋ ਕਹਿੰਦੇ ਹੁਣ ਕਿ ਵਾਰੀ ਭਾਈ ਪ੍ਰਮੋਸ਼ਨ ਕਰ ਰਿਹਾ, ਕੰਪਨੀ ਨੇ ਪੈਸੇ ਦੇਣੇ। ਮੈਂ ਭਾਈ ਆਪਣੇ ਪੱਲਿਓਂ ਲਾਈਆਂ, ਮੈਨੂੰ ਕੋਈ ਪੈਸੇ ਦੇ ਰਹੇ। ਸਾਨੂੰ ਜਿਹੜੇ ਉਹਨਾਂ ਕੇ ਜਾਨਵਰ ਨੂੰ ਸਕੂਨ ਹੋਵੇ, ਚਾਹੇ ਸਾਡਾ ਜਾਂ ਕਿਸੇ ਦਾ, ਉਹਦੇ ਵਾਸਤੇ, ਉਹਦੇ ਜਾਨਵਰ ਦੀ ਸਿਹਤ ਵਾਸਤੇ ਕੰਮ ਬਿਹਤਰੀ ਹੋਵੇ, ਅਸੀਂ ਉਸ ਚੀਜ਼ ਨੂੰ ਪ੍ਰਮੋਟ ਕਰੀਦਾ। ਤੁਹਾਨੂੰ ਪਤਾ। ਲੋ ਜੀ ਵੀਰੋ, ਤੇ ਫਾਈਨਲੀ ਜਨਾਬ ਲੱਗੇ ਲੋਡ ਕਰਨ, ਠੀਕ ਹੈ। ਇਹ ਵੱਡੀ ਫੀਮੇਲ ਆ ਤੇ ਉਹ ਇਹਦੀ ਧੀ ਆ, ਦੋਨਾਂ ਨੂੰ ਲੱਗੇ ਜਨਾਬ ਹੁਣ ਗੱਡੀ ਦੇ ਵਿੱਚ ਰੱਖਣ। ਤੇ ਤੁਸੀਂ ਹੁਣ ਸੈਟਿੰਗ ਦੇਖਿਓ ਉਹਨਾਂ ਦੀ ਮੈਂ ਕੈਸੀ ਕਰਨ ਲੱਗਾ, ਠੀਕ ਹੈ। ਇਹਨਾਂ ਨੂੰ ਮੈਂ ਆਪ ਹੀ ਬੰਨ੍ਹਦਾ ਆ, ਇਹਨਾਂ ਦਾ ਦਿਲ ਨਹੀਂ ਕਰ ਰਿਹਾ ਜਾਣ ਨੂੰ। ਆਸਫ, ਇਹਨਾਂ ਦਾ ਦਿਲ ਨਹੀਂ ਕਰ ਰਿਹਾ ਜਾਣ ਨੂੰ, ਵੇਖ ਨਾ ਉਹ ਨੱਸ ਰਹੀਆਂ ਪਿਛਨ। ਗਲੇ ਵਾਲੇ ਪੱਟੇ ਟੈਟ ਹੀ ਹੈ ਨਾ, ਬਸ ਠੀਕ ਹੈ। ਬਾਕੀ ਇਹਨਾਂ ਨੂੰ ਮੈਨੂੰ ਫੜਾ ਦੇਣ, ਮੈਂ ਇਹਨਾਂ ਦੀ ਕਰਦਾ ਸੈਟਿੰਗ। ਚਲੋ ਜੀ ਅੰਦਰੋਂ ਛੱਡ ਦੇ ਜਾਓ ਜੀ, ਇਹਨੂੰ ਵੀ ਜਾਣ ਦੇ ਵਿੱਚ। ਚੱਲ ਸੂਦੀ ਅੰਦਰ ਨਹੀਂ ਕਹਿੰਦੇ ਨਹੀਂ ਨਾ। ਹਾਂ ਉਹ ਖੈਰ ਇਹਦੀ ਥੋੜੀ ਉਹਨਾਂ ਨੂੰ ਵੀ ਆ ਜਾਏਗੀ ਤੇ ਕੁਛ ਨਹੀਂ। ਉਹ ਗੰਢ ਪਿੱਛੇ ਚੱਲੇਗੀ ਨਾ, ਇਹਨੂੰ ਇੱਧਰ ਹੀ ਬੰਨ੍ਹਣਾ ਯਾਰ, ਸੋਧਣੇ ਜਾਣਗੀਆਂ। ਦੁਬਾਰਾ ਖੋਲ ਕੇ ਆ ਵੇਖੋ ਨਾ, ਮੈਂ ਉਹ ਡਿੱਗੀ ਉਹਦੀ ਸੀਟ ਪਰੇ ਕਰ ਦਿੱਤੀ ਨਾ, ਸਿੱਧੀ ਏਸੀ ਦੀ ਆਵਾਜ਼ ਤੁਹਾਨੂੰ ਆਏਗੀ। ਨਹੀਂ ਮੈਂ ਇਹਨੂੰ ਵੀ ਇੱਥੇ ਬੰਨ੍ਹਣਾ ਯਾਰ, ਨਾਲ ਹੀ ਇਹਦੇ ਸ਼ਾਖ ਦੇ, ਫੇਰ ਠੀਕ ਆ।
ਦੋਵਾਂ ਦਾ ਮੂੰਹ ਇੱਧਰ ਉੱਧਰ ਹੋ ਜਾਏਗਾ ਨਾ, ਇੱਕ ਦੂਜੇ ਦੇ ਨਾਲ ਰਾਹ ਦੇ ਵਿੱਚ ਨਾ ਗੱਲਾਂ ਬਾਤਾਂ ਵੀ ਨਾ ਕਰਨ। ਜੀ ਜੀ ਮੁੜ ਕੇ ਕਹਿੰਦੀਆਂ ਰਹਿਣ ਕਿ ਸਾਨੂੰ ਕਿਹੜੇ ਪੁਲਿਸ ਮੈਨੂੰ ਗਾਲਾਂ ਕੱਢਦੇ ਇਹਨਾਂ ਨਾਲ ਸਲਾਹ ਕਰਕੇ। ਗਾਲਾਂ ਕੱਢਣੀਆਂ ਤੇ ਭਾਈ ਆਸਮ ਨੂੰ ਕੱਢੀ ਕਿਉਂਕਿ ਅਜੇ ਤੱਕ ਇਹਨੇ ਮੈਂ ਰੋਟੀ ਪਾਣੀ ਨਹੀਂ ਪਾਇਆ ਭਾਈ। ਮੈਨੂੰ ਗਾਲਾਂ ਕੱਢਣ ਦਾ ਬੰਦਾ ਵੀ ਨਹੀਂ ਜੀ। ਬਿਲਕੁਲ ਆਸਾ ਸਾਹਿਬ ਅੰਦਰ ਕਰਕੇ ਨਾ ਤੇ ਅੱਲਾ ਨੂੰ ਯਾਦ ਕਰਕੇ ਸਿੱਟ ਨਾ ਕਰੋ ਤੇ ਡਿੱਗੀ ਲਾਉਣ ਵਾਲੀ ਕਰੋ, ਪਰੇ ਹੋ ਜਾਓ, ਸਿੱਟ ਉਹਨੇ ਆਪੇ ਹੋ ਜਾਣਾ, ਛੱਡ ਦਿਓ ਹੱਥ ਫਾੜ ਹੱਥ ਪਰੇ ਗੱਲ। ਚੱਲ ਵੇਖੀ ਸਿੱਟ ਹੋ ਗਈ ਬੜੀ ਸੋਹਣੀ। ਤੁਹਾਨੂੰ ਅੰਦਰੋਂ ਸਿੱਟ ਵੀ ਵਿਖਾਵਾਂ, ਬੈਗ ਸ਼ੈਗ ਸਾਰਾ ਸਮਾਨ ਆ ਪਿਆ ਜੇ। ਕਿਆ ਏਸੀ ਦੀ ਹਵਾ ਲੱਗ ਰਹੀ ਤੇ ਬੜੀਆਂ ਚਿੱਲ ਹੋ ਗਏ ਨੇ, ਬਹਿ ਜਾਣਾ ਐ ਠੰਡਾ ਕੋਈ ਕਿਉਂਕਿ ਕਦੋਂ ਦਾ ਏਸੀ ਔਨ ਕੀਤਾ ਹੋਇਆ ਵਾ, ਇਸੇ ਕਰਕੇ ਹੁਣ ਤਾਂ ਲੋਹੇ ਤੱਕ ਵੀ ਠੰਡੇ ਹੋ ਗਏ ਜਾਂਦੇ, ਇਸੇ ਕਰਕੇ ਤਾਂ ਕਿ ਜਾਨਵਰ ਸਕੂਨ ਦੇ ਨਾਲ ਬਹਿ ਜਾਣ। अच्छा जी यासर साहब फिर अल्लाह के हवाले ठीक है जी, ओके जी आसफ भाई फिर जज़ाकल्लाह शुक्रिया जनाब, मज़ा आया गपशप की जी। ठीक है तू ना कहे कि तेन जप्पी नहीं पाई मुड़ के लड़दा ना तुम्हें नहीं। अच्छा भी निक्के निक्के साड़ी बड़ी सेवा की जनाब, सानू पानी शानी है पूरा भज भज पिलांदा रहा, मेहरबानी तेरी मोहब्बत है। ओके आसफ भाई फिर जिंदगी रही तो फिर इंशाल्लाह मुलाकात हो गया अल्लाह के हवाले। फिर चलिए ओके, राजी हैं, खुश हैं हैं? अब देखेंगे अपना व्लॉग भी फिर आज। चलो अल्लाह खैर के, बहुत मज़ा आया जनाब, बहुत इंजॉय किया, शुक्र अल्लाह का। घर भी बैठे मिलने खाना शाना खाता, बड़ा मज़ा आया। इंशाल्लाह दुआ के नेक्स्ट भी चक्कर लगे भाई का ब्याह, इंशाल्लाह ब्याह से आवांगे, अल्लाह खैर करे। ओके फिर अल्लाह के हवाले, शुक्रिया। लो जी वीरो डेरे ते फाइनली मैं पहुंच गया जी। ठीक है तो खबर बड़ी बुरी मिली कि कल लड़ के ही एक चूजा जड़ा वा मर गया जी। ठीक है दनान भाई दस्या वेखो जख्म नजर आ रहा चेहरे के उत्ते। अदनान कहता कि इन्होंने चुंझां कटदी है यार सारियां दी ना, ताकि लड़न ना पचा। देखो निशान नजर आते जी, इस तरह का एक लाल चूजा दोस्तों, यकीन नहीं आता कि छोटे लड़ के कहता भाई खूनो खून होया पाया। तो उन्होंने नवा के साफ करके कहता मैं लैदा रख के उन्होंने घर गया तो भाई उन्होंने अपना विच दी वड़ के ना टोकरे दे विच दी कहता उत्तों दी भी उन्होंने मरे मारदे रहे। जो मैं कहना मरे ने भी मारन लगे सी, इन्ना लड़ते पे। मैं कहा मतलब कि नस्ल आपदा आप दसना शुरू हो गई है कि साडे विच असील दा खून हैगा ते असीं वाकई असील हैं। दोस्तों पहुँच गया जी। ठीक है फीमेल ने तुहानूं चेक कराना जनाब, तो अंदर केज दे दित्तियां जी। तो फिर रात उत्थे दरिया खान तो आए वापस, तो उत्थे अपने पिंड आ गए थे। ठीक है तो उत्थे रात उत्थे रुके हैं। तो अज जनाबे अली मैं पहुँच गया वा मंडे वाले दिन अपने घर डेरे ते, इन्होंने अगे छड्ड के मैं नाल डेरे ते घर चला गया सीगा। इवन पिंजरे च इस करके दित्तियां कि रात उत्थे पिंड घर छोटी फीमेल इन्ना क तंग कीता, बार बार रस्सी टुक लैंदी सी, खुल जाती सी। तो फिर मैं इन्हों 2 दफ़ा बन्निया, तीसरी दफ़ा मैं बन्निया नहीं, मैं कहा तो खुली रह, क्योंकि माँ बनी तो जाती कितनी सी हैगी। तो सेन दे विच पिंड खुला घर तुहानूं पता, तो घूमती रही, तो घूम के उहदे लागे आके तो सुकून दे नाल बह जांदी सीगी। तो हुण इत्थे जंगले च ताड़ के घर गए सीगे। हुण घरों जनाब चाय शाय पी के फ्रैश हो के वापस आए हैं। तो ये फीमेल दोनों लैके आए थे आसफ भाई को वीडियो पहले वेख्या जनाब रैगनर वास्ते। तो अज इन्होंने इत्थे रखांगे, हुण मैं स्प्रे वगैरह करांगा कपड़े चेंज करके, चिचड़ वगैरह वाली। ठीक है जी उन्होंने भी दे के आए, मेरे को ऑलरेडी बनी हुई स्प्रे भी हैगी है। तो उन्होंने मैं अच्छे तरीके दे नाल अपना स्प्रे करके इन्होंने दिहाड़ी रख के तो फिर इन्होंने रैगनर नाल छड्डांगा तो इन्होंने रिएक्शन वेखांगे की करदे हो, तुहानूं जगे चेक करावांगा। मैं देखिया वाह सारे 2-3 दे मूँह बहुत काले आ। हालांकि जनाब साहब वो आ गए कहते कि मैं हरे इन्होंने फड़ के नवाए मूँह भी साफ किए है यार, ये तो खीर कर जाएंगे ये एडे हो गए जनाब, बड़े बड़े रखने नहीं होने, ये बड़े हो गए रखे एडे हो गए कितों रहने है। जिनी जिनी आ चूची तो फिर एडे तो नहीं रह ही सकते भाई कट्ठे, उन्होंने कट्ठिया ने रहना ही नहीं है भाई। ना वास्ते कोई नवा हिसाब किताब बनाना पैना। ये पैंदी है मुर्गी, वो तो चूचे मैनू घट लगते हैं यार हैं। नहीं 8 बच्चे सीगे इहदे मैनू कुछ नहीं कहती, इनू भी पै जाती अंदर ही नहीं जान देंदी हैगी यार। ये तो मसले तगड़े नहीं कि एक्सपायर होया है, गवाच गया किधर गए? बघियाड़ दे पिंजरे च मरिया पिया सीगा कि अज नो जी। ये रह गए ने 6 बच्चे, 8 बच्चे सीगे तो माशाल्लाह दिनों दे विच ग्रोथ कर रहे हैं। तुहानूं वीडियो चेक करो। ओ यार चिट्टा बच्चा है नहीं गा दनान। सब तो ज्यादा दुख मैनू होया वापस आके जब मैं इन्हूं वेख्या कि दनान ने इधर केज दे विच बन्निया आ। हाय 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 चारी तो की बेचती होनी यार, आखिर जानवर आ उन्होंने भी तो पता होना ना कि मेरे बच्चे नहीं रहे, तो मैं उन बच्चों तो कली हो गई, इन्ना दुध उतरिया आया थोड़ा देखो तो आकड़े पे है, पता तो उन्हें भी चलता ना मेरे बच्चे नहीं रहे। तो जनान साहब ने इधर शिफ्ट कर दी थी उन्होंने। ठीक है कहना मैं उधर मैं मोटो बनी दी, तो मोटो ना भी लड़े की फायदा कोई नहीं, क्योंकि ये तो बिंदिया कि रात लड़ पईयां सीगियां, जिधर बिंदिया सूई तो अगले दिन का वाक्या, तो इन्हें बिंदिया की पैर फड़ लिया, इन्हें मूँह च मूँह पा लिया। फिर वो एक दूसरे को वेख के उतो भौंकदियां सी, कहता मैं फिर इन्हें हथियार इधर बन दिता, क्योंकि तो छाला छुला मार दी कि बच्चा बुच्चा थले ना दे लवे। तो बहरहाल बड़ा दुख हो रहा कि वो अपने बच्चों तो अलहदा होकर इतने आई। हालांकि उन्हें बच्चों दुध पिलाते होना सी, दिनों च बच्चों का एक भी जिंदा होंदा तो इन्हें अजकल उन्होंने दुध पिलाते होना सीगा। बहरहाल इंशाल्लाह कोई नहीं नेक्स्ट ट्राई करांगे, अल्लाह पाक बेहतर करेगा साडे तुहाडे हक दे विच।
ਇਨਸ਼ਾਅੱਲਾ ਕੋਈ ਨਹੀਂ ਟਰਾਈ ਅਗੇਨ ਤੇ ਨੈਕਸਟ ਸਰਦੀਆਂ ਦੇ ਵਿੱਚ ਅੱਲਾ ਖੈਰ ਕਰੇ ਰੱਬ ਨੇ ਚਾਹਿਆ ਤੇ ਇਨਸ਼ਾਅੱਲਾ ਕਰਮ ਹੋਏਗਾ। ਉਹ ਨਹੀਂ ਯਾਰ ਇਹਨਾਂ ਚਿੱਟਾ ਬੱਚਾ ਨਹੀਂ ਹੈਗਾ ਜਿਹੜਾ ਵਾਈਟ ਸੀਗਾ ਉਹਦਾ ਮਰਿਆ ਉਹ ਕਿੱਥੇ ਆ? ਉਹ ਚੀਜ਼ ਖਾਵਾਂਗੇ ਚੱਕ ਲਿਆਉਣਾ ਵਾ। ਬਘਿਆੜ ਨੇ ਮਾਰ ਦਿੱਤਾ ਵਾ ਅੰਦਰ ਵੜ ਗਿਆ ਬਘਿਆੜ ਨੇ ਮਾਰਿਆ ਉਹਨੇ ਖਾ ਜਾਣਾ ਸੀਗਾ ਯਾਰ। ਹੈ ਨਹੀਂ ਮੈਂ ਮੂੰਹ 'ਚ ਲੈ ਕੇ ਫਿਰਦਾ ਰਿਹਾ ਜ਼ਿੰਦਾ ਨੂੰ ਨਹੀਂ ਉਹ ਜ਼ਿੰਦਾ ਸੀਗਾ ਜਦੋਂ ਮੈਂ ਵੜਿਆ ਵੇਖ ਹਾਂ ਉਹਨੇ ਘੁੱਟ ਕੇ ਜਾਨ ਕੱਢ ਦਿੱਤੀ ਫਿਰ ਮੈਂ ਛੱਡ ਦਿੱਤਾ ਮੈਂ ਸ਼ਾਇਦ ਖਾ ਲਵੇ। ਨਹੀਂ ਹੈ ਕਿਹੜਾ ਸੀਗਾ? ਚਿੱਟਾ ਸੀਗਾ ਮੂੰਹ 'ਚ ਯਾਰ ਪੀਲਾ ਜਿਹਾ ਸੀ ਕਾਲਾ ਕਿਹੜੇ ਰੰਗ ਦਾ ਸੀ? 4 ਕਾਲੇ ਸੀਗੇ 4 ਪੀਲੇ ਸੀਗੇ। ਇੱਕ ਪੀਲਾ ਸੀ ਤੇ ਇੱਕ ਕਾਲਾ ਇਹਦੇ ਵਿੱਚ ਲੰਘਿਆ। ਥੋੜਾ ਚਿੱਟਾ ਬੱਚਾ ਤਾਂ ਕਹਿੰਦਾ ਪੂਰਾ ਹੀਰਾ ਨਿਕਲਦਾ ਉਹ ਬੱਚਾ ਲੈ ਗਿਆ ਉਹਦੇ ਕੋਲ ਉਹ ਪਹਿਲੇ ਖੇਡਦਾ ਰਿਹਾ ਸਵੇਰ ਤੱਕ ਵੀ ਲੈ ਕੇ ਫਿਰਦਾ ਰਿਹਾ ਕਦੀ ਬਾਹਰ ਬਹਿ ਜਾ ਕਦੀ ਅੰਦਰ ਬਹਿ ਜਾ ਮੂੰਹ 'ਚ ਫੜਨ ਨਹੀਂ ਦਿੰਦਾ। ਜ਼ਿੰਦਾ ਨੂੰ ਨਹੀਂ ਫਿਰਦਾ ਰਿਹਾ ਨਹੀਂ ਮਾਰ ਕੇ ਪਹਿਲੇ ਜ਼ਿੰਦਾ ਦੇ ਤੂੰ ਡਰਦਾ ਵੀ ਫੜਦਾ ਨਹੀਂ ਨਾ ਡਰਦਾ ਕਿਹਨਾਂ ਪੈ ਭੌਰਦਾ ਸੀ ਅੱਗੋਂ। ਹਾਂ ਪੈਂਦਾ ਵਾ ਇਹਨਾਂ ਨੂੰ ਪੈਂਦਾ ਮੈਨੂੰ ਨਹੀਂ ਪੈਂਦਾ ਹੁਣ ਸਾਰਿਆਂ ਨੂੰ ਪੈਣ ਲੱਗ ਪਿਆ ਯਾਰ। ਉਹ ਗਾਂ ਕਰਦਾ ਸੀ ਮੈਂ ਇੰਨਾ ਖੁਸ਼ ਸੀ ਮੈਂ ਪਿਛਲੇ ਵਲੌਗ ਦੇ ਵਿੱਚ ਦੱਸਿਆ ਸੀਗਾ ਕਿ ਹੁਣ ਮੈਨੂੰ ਜਿਹੜੀ ਚੀਜ਼ ਚੰਗੀ ਲੱਗਦੀ ਮੈਂ ਵਿਖਾਇਆ ਹੀ ਨਹੀਂ ਕਰਨੀ। ਯਕੀਨ ਕਰੋ ਇੱਕ ਦੋਸਤ ਦਾ ਮੈਸੇਜ ਆਇਆ ਇਦਾਂ ਹੀ ਆਪਣਾ ਸਬਸਕ੍ਰਾਈਬਰ ਹੀ ਆ ਕੋਈ ਮੇਰਾ ਨੰਬਰ ਉਹਨਾਂ ਕੋਲ ਹੋਣਾ ਵਾ ਕਿ ਮੇਰਾ ਰਾਬਤਾ ਨੇ ਕਹਿੰਦਾ ਸਲਾਨ ਬਾਈ ਤੁਸੀਂ ਨਾਰਾਜ਼ ਨਾ ਤੁਸੀਂ ਆਪਣੇ ਜਾਨਾਂ ਨਜ਼ਰ ਆਪ ਲਵਾਨੇ ਤੁਸੀਂ ਵੀਡੀਓ ਹੀ ਦਿਖਾਉਣੇ ਤੁਸੀਂ ਹੁਣ ਬਿੰਦੀਆਂ ਦੇ ਬੱਚੇ ਨਹੀਂ ਵਿਖਾਉਣੇ ਹੈਗੇ ਤੇ ਇੱਕ ਤੁਹਾਡੇ ਬੱਚੇ ਠੀਕ ਰਹਿਣਗੇ। ਯਾਰ ਜੇ ਮੈਂ ਦਿਖਾਣਾ ਬੱਚੇ ਚੀਜ਼ਾਂ ਤੁਹਾਨੂੰ ਸ਼ੌਕ ਕਰਵਾਉਣਾ ਮੈਂ ਤਾਂ ਫਸਦਾ ਜੇ ਮੈਂ ਨਾ ਕਰਵਾਵਾਂ ਤੇ ਮੈਨੂੰ ਫਿਰ ਮੇਰੇ ਕਮੈਂਟ ਕਰਕੇ ਕਹਿੰਦੇ ਕਿ ਆਪਨੇ ਉਹ ਹमें ਬੱਚੇ ਨਹੀਂ ਦਿਖਾਏ ਉਹ ਚੂਜ਼ੇ ਨਹੀਂ ਦਿਖਾਏ। ਉਹ ਮੇਰਾ ਫੇਵਰੇਟ ਚੂਜ਼ਾ ਬਣਦਾ ਪਿਆ ਸੀਗਾ ਬੰਦੇ ਨਰਸੀ ਕੇ ਮਾਦੀ ਮੈਂ ਕਿਹਾ ਚਲੋ ਵਾਈਟ ਬੱਚਾ ਨਿਕਲ ਰਿਹਾ ਹੈਗਾ ਤੇ ਅੱਲਾ ਕਰੇ ਉਹਦੀ ਜ਼ਿੰਦਗੀ ਤੇ ਬਚ ਜਾਏਗਾ। तो दोस्तों आज के व्लॉग का इत्थे करते खत्म क्योंकि हुण मैं तो जाके बिंदिया के बच्चे वेखा एक दफा माशाल्लाह 4-5 दिन हो गए कैसी ग्रोथ जा रही उन्होंने नाले कोई कम शम ने मिल लिया। दुआओं च याद रखियो। आज के व्लॉग का इत्थे कर देखता हूँ नेक्स्ट इंशाल्लाह फीमेल कट के इन्हें जो छड़ांगे तो इंशाल्लाह ताला तुहानूं भी चेक करवावांगे। आई होप कि वीडियो अच्छी लगी तो लाइक कमेंट सब्सक्राइब करियो। फिर थैंक यू असफ भाई, अल्लाह हाफिज़।